ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਜਦੋਂ ਟ੍ਰੇਨ ਦਾ ਐਕਸੀਡੈਂਟ ਹੋਇਆ ਇੰਡੀਆ ਦੇ ਵਿੱਚ, ਆਪਾਂ ਨੂੰ ਪਤਾ ਸਵੇਰੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ, 275 ਦੇ ਕਰੀਬ ਲੋਕ ਕਨਫਰਮ ਹੋ ਚੁੱਕੇ ਆ, ਮਾਰੇ ਜਾ ਚੁੱਕੇ ਆ, 1000 ਦੇ ਕਰੀਬ ਫੱਟੜ ਹੋਏ ਆ। ਪਰ ਕਈ ਵਾਰ ਇਦਾਂ ਦੀ ਇੰਸੀਡੈਂਟ ਵੀ ਹੋ ਜਾਂਦੀ ਆ ਵੀ ਜਦੋਂ ਇਹ ਦੇਖਿਆ ਜਾਵੇ ਵੀ ਬੰਦਾ ਮਰਿਆ ਪਿਆ, ਪਰ ਲੇਟਰ ਔਨ ਫਾਈਂਡ ਆਊਟ ਕੀਤਾ ਵੀ ਉਹ ਜਿੰਦਾ ਹੈਗਾ। ਕਹਿੰਦੇ ਇੱਕ ਬਾਪ ਨੇ ਇਹ ਮੰਨਣੋਂ ਇਨਕਾਰ ਕਰ ਦਿੱਤਾ ਵੀ ਮੇਰਾ ਮੁੰਡਾ ਜੋ ਆ ਉਹ ਇਸ ਟ੍ਰੇਨ ਦੇ ਕ੍ਰੈਸ਼ ਦੇ ਵਿੱਚ ਮਰ ਗਿਆ ਹੈਗਾ। ਕਹਿੰਦੇ ਵੀ ਉਹ ਜਦੋਂ ਗਿਆ ਆਪਣੇ ਬ੍ਰਦਰ ਇਨ ਲਾ ਦੇ ਨਾਲ ਉੱਥੇ ਦੇਖਣ, ਤੇ ਉੱਥੇ ਪਹੁੰਚਿਆ ਤੇ ਉਹ ਕਹਿੰਦੇ ਵੀ ਹਸਪੀਟਲ ਤਾਂ ਹੈ ਨਹੀਂ। ਜਦੋਂ ਹਸਪੀਟਲ ਉਹਨੂੰ ਚੈੱਕ ਕੀਤਾ ਸਾਰਿਆਂ ਨੂੰ, ਉਹ ਤੋਂ ਬਾਅਦ ਕਹਿੰਦੇ ਵੀ ਉਹ ਜੋ ਮੋਰਗ ਆ ਜਿੱਥੇ ਰੱਖੇ ਜਾਂਦੇ ਆ ਮੁਰਦਿਆਂ ਨੂੰ, ਉੱਥੇ ਜਾ ਕੇ ਪਤਾ ਕਰਦੇ ਆ। ਕਹਿੰਦੇ ਵੀ ਜਦ ਉੱਥੇ ਗਿਆ, ਬਿਸਵਾਜੀਤ ਮਲਿਕ ਨਾਮ ਦਾ 24 ਸਾਲਾਂ ਦਾ ਨੌਜਵਾਨ, ਉਹ ਕਮਾਂਡਲ ਐਕਸਪ੍ਰੈਸ ਦੇ ਵਿੱਚ ਜਾ ਰਿਹਾ ਸੀ ਜਦੋਂ ਉਹਦਾ ਐਕਸੀਡੈਂਟ ਹੋਇਆ, ਤੇ ਉੱਥੇ ਵੀ ਉਹਨਾਂ ਨੇ ਉਹਨੂੰ ਦੇਖਣ ਨਾ ਦਿੱਤਾ। ਪਰ ਇਨ ਦਾ ਮੀਨ ਟਾਈਮ ਕਹਿੰਦੇ ਉੱਥੇ ਥੋੜਾ ਜਿਹਾ ਰੌਲਾ ਪਿਆ ਵੀ ਇੱਕ ਬੰਦੇ ਦੀ ਬਾਂਹ ਹਿੱਲ ਰਹੀ ਆ, ਤੇ ਉਸ ਤੋਂ ਬਾਅਦ ਜਦੋਂ ਉਹ ਭੱਜ ਕੇ ਗਿਆ ਤੇ ਦੇਖਿਆ ਵੀ ਉਹ ਉਸਦੇ ਮੁੰਡੇ ਦਾ ਹੀ ਹੱਥ ਸੀ। ਉਹ ਕਹਿੰਦਾ ਵੀ ਮੈਂ ਕਦੇ ਵੀ ਨਹੀਂ ਸੋਚਿਆ ਸੀ ਵੀ ਮੇਰਾ ਮੁੰਡਾ ਇਦਾਂ ਮੌਤ ਦੇ ਵਿੱਚ ਉਹਦੀ ਇਦਾਂ ਦੀ ਮੌਤ ਹੋਊਗੀ। ਉਸ ਤੋਂ ਬਾਅਦ ਉਹਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਵਿੱਚ ਉਹ ਹੁਣ ਸੀਰੀਅਸ ਕੰਡੀਸ਼ਨ 'ਚ ਆ, ਪਰ ਕਹਿੰਦੇ ਵੀ ਸਟੇਬਲ ਕੰਡੀਸ਼ਨ 'ਚ ਆ, ਕ੍ਰਿਟੀਕਲੀ ਫੱਟੜ ਹੋਇਆ, ਪਰ ਉਹ ਸਰਵਾਈਵ ਕਰ ਜੂਗਾ। ਤੁਸੀਂ ਦੇਖੋ ਵੀ ਮਰਿਆ ਹੋਇਆ ਸਮਝ ਕੇ ਉੱਥੇ ਮੋਰਗ 'ਚ ਰੱਖਤਾ, ਤੇ ਬਾਅਦ ਦੇ ਵਿੱਚ ਉਹ ਵੀ ਦੂਜੇ ਦਿਨ ਜਾ ਕੇ ਉਹਦਾ ਫਾਦਰ ਤੇ ਉਹਦਾ ਬ੍ਰਦਰ ਇਨ ਲਾ ਜਾ ਕੇ ਪਹੁੰਚੇ, ਤਾਂ ਜਾ ਕੇ ਕਿਤੇ ਉਹਨਾਂ ਨੂੰ ਪਤਾ ਲੱਗਾ ਵੀ ਉਹ ਤਾਂ ਜਿੰਦਾ ਹੀ ਹੈਗਾ। ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਟਰੰਪ ਹੁਣਾਂ ਦੇ ਅਟਰਨੀਜ਼ ਉਹ ਸਪੈਸ਼ਲ ਕਾਉਂਸਲ ਦੇ ਨਾਲ ਮਿਲੇ ਆ ਜਸਟਿਸ ਡਿਪਾਰਟਮੈਂਟ ਦੇ ਬਿਲਡਿੰਗ ਦੇ ਵਿੱਚ ਜਾ ਕੇ। ਇਹ ਡਾਕੂਮੈਂਟਸ, ਜੇ ਕਲਾਸੀਫਾਈਡ ਡਾਕੂਮੈਂਟਸ ਆ, ਉਸ ਦੀ ਇਨਵੈਸਟੀਗੇਸ਼ਨ ਜੋ ਚੱਲ ਰਹੀ ਆ ਉਸ ਬਾਬਤ ਆ। ਇਹ ਜਿਹੜੇ ਅਟਰਨੀਜ਼, ਉਹਨਾਂ ਦੀ ਮੁਲਾਕਾਤ ਤੋਂ ਬਾਅਦ 'ਚ ਪ੍ਰੈਜ਼ੀਡੈਂਟ ਟਰੰਪ ਖਾਸੇ ਨਿਰਾਸ਼ ਤੇ ਨਾਰਾਜ਼ ਨਜ਼ਰ ਆਏ। ਉਹਨਾਂ ਨੇ ਆਪਣਾ ਇੱਕ ਕਹਿ ਸਕਦੇ ਆ ਵੀ ਗੁੱਸਾ ਟਰੁਥ ਸੋਸ਼ਲ ਦੇ ਉੱਤੇ ਝਾੜਿਆ। ਇਹ ਇੱਕ ਮੀਟਿੰਗ ਕਹਿੰਦੇ ਟਰੰਪ ਹੁਣਾਂ ਦੇ ਲਾਇਰਸ ਦੀ ਉਸ ਟਾਈਮ ਦੇ ਉੱਤੇ ਆਈ ਆ, ਜਿਹੜੇ ਟੌਪ ਤੇ ਫੈਡਰਲ ਲਾ ਐਨਫੋਰਸਮੈਂਟ ਅਧਿਕਾਰੀ ਆ ਉਹਨਾਂ ਦੇ ਨਾਲ। ਬੀਤੇ ਦਿਨਾਂ 'ਚ ਇਹਨਾਂ ਨੂੰ ਨਿਊਯਾਰਕ ਸਿਟੀ ਵਿੱਚ ਵੀ ਪੇਸ਼ ਕੀਤਾ ਗਿਆ ਸੀਗਾ, ਜਿੱਥੇ ਇਹਨਾਂ ਉੱਤੇ 30 ਤੋਂ ਵੱਧ ਜਿਹੜੇ ਚਾਰਜਿਸ ਆ ਉਹ ਲਿਆਂਦੇ ਗਏ ਸੀ, ਬਿਜ਼ਨਸ ਪ੍ਰੈਕਟਿਸਿਸ ਆ ਉਸ ਦੇ ਨਾਲ ਸੰਬੰਧਿਤ। ਹੁਣ ਜਿਹੜੇ ਡਾਕੂਮੈਂਟਸ, ਕਲਾਸੀਫਾਈਡ ਡਾਕੂਮੈਂਟਸ ਨੂੰ ਲੈ ਕੇ ਇਹ ਘਿਰਦੇ ਨਜ਼ਰ ਆ ਰਹੇ ਨੇ। ਕਈ ਇਹ ਦਾਅਵਾ ਪੇਸ਼ ਕਰ ਰਹੇ ਆ, ਖਾਸ ਕਰਕੇ ਕੁਛ ਅਖਬਾਰਾਂ ਵਾਲੇ, ਕੁਛ ਟੀਵੀਆਂ ਵਾਲੇ, ਵੀ ਇਹਨਾਂ ਦੀਆਂ ਕੁਛ ਆਡੀਓਜ਼ ਵੀ ਮੌਜੂਦ ਨੇ ਜਿਨ੍ਹਾਂ ਵਿੱਚ ਇਹ ਕਲਾਸੀਫਾਈਡ ਡਾਕੂਮੈਂਟਸ ਲੈ ਕੇ ਆਉਣ ਨੂੰ ਲੈ ਕੇ ਕਹਿ ਲਓ ਵੀ ਬੜਕਾ ਮਾਰ ਰਹੇ ਆ, ਕਹਿ ਲਓ ਵੀ ਆਪਣੀ ਕਹਿ ਲਓ ਵੀ ਮੈਂ ਆਹ ਕੰਮ ਕਰ ਲਿਆ, ਇੱਦਾਂ ਦੀਆਂ ਚੀਜ਼ਾਂ ਕਹਿੰਦੇ ਨਜ਼ਰ ਆ ਰਹੇ ਆ। ਅਜੇ ਉਹ ਜਨਤਕ ਨਹੀਂ ਹੋਈਆਂ। ਇਹ CNN ਤੇ ਹੋਰ ਕਈ ਨਿਊਜ਼ ਅਦਾਰਿਆਂ ਨੇ ਇਹ ਦਾਅਵਾ ਪੇਸ਼ ਕੀਤਾ ਆ। ਹੁਣ ਦੇਖੋ ਕੀ ਬਣਦਾ ਆ। ਪਰ ਟਰੰਪ ਹੁਣਾਂ ਦੀ ਜਿਹੜੀ ਲੀਗਲ ਟੀਮ ਆ ਉਹ ਕਾਫੀ ਫਰਸਟ੍ਰੇਟਡ ਨਜ਼ਰ ਆ ਰਹੀ ਆ ਜਸਟਿਸ ਡਿਪਾਰਟਮੈਂਟ ਦੇ ਅਧਿਕਾਰੀਆਂ ਦੇ ਨਾਲੋਂ, ਵੀ ਕਿਸ ਤਰੀਕੇ ਨਾਲ ਅਟਰਨੀ ਕਲਾਇੰਟ ਮੈਟਰਸ ਨੂੰ ਪਿਛਲੇ ਮਹੀਨਿਆਂ ਦੇ ਵਿੱਚ ਹੈਂਡਲ ਕੀਤਾ ਗਿਆ ਹੈਗਾ ਆ। ਸੋ ਟਰੰਪ ਹੁਣਾਂ ਦੇ ਅਟਰਨੀਜ਼ ਨੂੰ ਟੈਸਟੀਫਾਈ ਕਰਨ ਦੇ ਲਈ ਆਖਿਆ ਗਿਆ ਆ ਫੈਡਰਲ ਗ੍ਰੈਂਡ ਜਿਊਰੀ ਵਾਸ਼ਿੰਗਟਨ DC ਦੇ ਵਿੱਚ ਇਹਨਾਂ ਡਾਕੂਮੈਂਟਸ ਦੀ ਪੋਜੈਸ਼ਨ ਆ ਉਸ ਨੂੰ ਲੈ ਕੇ।